ਬਿਸਮਿल्लाहिर्रहमानिर्रहीम ਤੇ अस्सलाम वालेकुम। 21 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਦੀ ਹੈ। 39 ਡੇਜ਼ 39 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਗੱਲਾਂ ਵਾਲੇ ਪਾਸੇ। ਜਿਹੜੀ ਪਹਿਲੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜ਼ਰਾ ਮਹਿੰਗਾਈ ਦੀ ਰੱਖਦੀ ਹੈ। ਤੁਹਾਡੇ ਮੈਂ ਕੌਮੈਂਟਸ ਪੜ੍ਹ ਰਿਹਾ ਸਾਂ, ਕਈ ਯਾਰ ਬੇਲੀ ਜਿਹੜੇ ਨੇ ਉਹ ਕਹਿੰਦੇ ਨੇ, ਭੈਣ ਭਰਾ ਮਾਵਾਂ ਬਜ਼ੁਰਗ ਇੱਥੇ ਜਿਹੜੇ ਨੇ, ਕਿ ਮਹਿੰਗਾਈ ਦੀ ਵੀ ਗੱਲ ਕਰੋ ਬਈ। ਕਰਨੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਹਿੰਗਾਈ ਦੀ ਅਕਸਰ ਗੱਲ ਇਸ ਤੋਂ ਨਹੀਂ ਕਰਦੇ ਅਸੀਂ ਵੀ ਜਦੋਂ ਕਿਸੇ ਬੰਦੇ ਦੇ ਉੱਤੇ ਬਹੁਤੀ ਵੱਡੀ ਮੁਸੀਬਤ ਪਈ ਹੋਵੇ ਤੇ ਨਿੱਕੀ ਮੁਸੀਬਤ ਉਹਨੂੰ ਜ਼ਰਾ ਘੱਟ ਜਾਪਦੀ ਹੈ। ਵੈਸੇ ਮਾੜੇ ਬੰਦੇ ਲਈ ਤੇ ਇਹ ਮਹਿੰਗਾਈ ਵੀ ਸਭ ਤੋਂ ਵੱਡੀ ਮੁਸੀਬਤ ਹੈ, ਲੇਕਿਨ ਓਵਰਆਲ ਮੁਲਕ 'ਚ ਜੋ ਕੁਝ ਹੋ ਰਿਹਾ ਹੈ, ਇਹ ਜੋ ਪਿਛਲੇ ਦਿਨਾਂ 'ਚ TLP ਵਾਲਿਆਂ ਨਾਲ ਹੋਇਆ, ਉਸ ਤੋਂ ਪਹਿਲਾਂ 26 ਨਵੰਬਰ ਨੂੰ PTI ਨਾਲ ਹੋਇਆ, ਉਸ ਤੋਂ ਪਹਿਲਾਂ 8 ਫਰਵਰੀ ਨੂੰ ਜੋ ਇਲੈਕਸ਼ਨ ਨਾਲ ਹੋਇਆ, ਉਸ ਤੋਂ ਇਸ ਵੇਲੇ ਜੋ ਅਫਗਾਨਿਸਤਾਨ ਵਾਲੀ ਸਰਹੱਦ 'ਤੇ ਹੋ ਰਿਹਾ, ਜੋ ਕੁਝ ਵੀ ਰੋਜ਼ ਹੋ ਰਿਹਾ, ਸਹਾਫੀਆਂ ਦੇ ਨਾਲ ਹੋ ਰਿਹਾ ਹਰ ਪਾਸੇ। ਇਸ ਸਾਰੀ ਸੂਰਤ ਹਾਲ ਦੇ ਵਿੱਚ ਮਹਿੰਗਾਈ ਕਿਉਂਕਿ ਹੈ ਤੇ ਉਹ ਵੀ ਇੱਕ ਬੜਾ ਵੱਡਾ ਕੈਂਸਰ ਹੈ ਅਤੇ ਗਰੀਬ ਬੰਦੇ ਦਾ ਸਾਹ ਵੀ ਬੰਦ ਕਰਦੀ ਹੈ ਅਤੇ ਉਹਨੂੰ ਸਮਝ ਵੀ ਕੋਈ ਨਹੀਂ ਆਉਂਦੀ ਵੀ ਜਾਈਏ ਕਿਹੜੇ ਪਾਸੇ। ਲੇਕਿਨ ਜਦੋਂ ਅਸੀਂ ਉਹਦੇ 'ਤੇ ਗੱਲ ਕਰਨੇ ਤਾਂ ਅਸੀਂ ਵੇਖਦੇ ਹਾਂ ਵੀ ਤੁਹਾਡਾ ਜਿਹੜਾ ਉਹਦੇ 'ਤੇ ਰਿਸਪੌਂਸ ਹੈ, ਕੌਮੈਂਟਸ ਨੇ, ਇੰਟਰੈਕਸ਼ਨ ਹੈ, ਤੁਹਾਡਾ ਇੰਟਰਸਟ ਹੈ। ਕਿਉਂਕਿ ਇਹ ਜ਼ਿਹਨ 'ਚ ਰੱਖੋ ਕਿ ਇਹ ਜਦੋਂ ਅਸੀਂ ਤੁਹਾਡੇ ਨਾਲ ਵੀਲੌਗ ਦੇ ਉੱਤੇ ਗੁਫ਼ਤੋ ਸ਼ਨੀਦ ਕਰਦੇ ਹਾਂ ਨਾ, ਤਾਂ ਤੁਹਾਨੂੰ ਅੱਜ ਇਹ ਵੀ ਦੱਸਦੇ ਹਾਂ, ਦੂਸਰਾ ਪਾਸਾ ਵੀ ਦੱਸਦੇ ਹਾਂ। ਇੱਕ ਪਾਸਾ ਤਾਂ ਇਹ ਜਿਹੜਾ ਤੁਸੀਂ ਵੇਖਦੇ ਹੋ, ਦੂਜਾ ਪਾਸਾ ਇਹਦੀ ਪ੍ਰੋਡਕਸ਼ਨ ਹੈ, ਉਸ ਤੋਂ ਬਾਅਦ ਇਹਦੀ ਆਬਜ਼ਰਵੇਸ਼ਨ ਹੈ। ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਕਿਹੜੀ ਖਬਰ 'ਚ ਲੋਕਾਂ ਦਾ ਬਹੁਤਾ ਇੰਟਰਸਟ ਹੈ, ਕਿਹੜੀ ਖਬਰ ਨੂੰ ਲੋਕਾਂ ਨੇ ਬਹੁਤਾ ਵੇਖਿਆ, ਕਿਹੜੇ ਹਿੱਸੇ ਨੂੰ ਬਹੁਤਾ ਵੇਖਿਆ, ਕਿਹੜੇ ਹਿੱਸੇ ਨੂੰ ਘੱਟ ਵੇਖਿਆ, ਇਹ ਸਾਨੂੰ ਸਾਰਾ ਕੁਝ ਉਸ ਤੋਂ ਬਾਅਦ YouTube ਦਾ ਜਿਹੜਾ ਇਹਦੀ ਇੱਕ ਤੁਸੀਂ ਕਹਿ ਲਓ ਕਿ ਜਿਹੜਾ ਕੰਟੈਂਟ ਕ੍ਰੀਏਟਰ ਹੈ ਉਹਦੇ ਵਾਸਤੇ ਜਿਹੜਾ ਉਹ ਡਾਟਾ ਸਾਡੇ ਨਾਲ ਸ਼ੇਅਰ ਕਰਦੇ ਨੇ, ਉਹ ਅਸੀਂ ਉਹਦਾ ਐਨਾਲਿਸਿਸ ਕਰ ਸਕਦੇ ਹਾਂ, ਉਹਨੂੰ ਵੇਖ ਸਕਦੇ ਹਾਂ ਅਤੇ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਹੈ ਵੀ ਕਿਹੜੀ ਖਬਰ ਦੇ ਉੱਤੇ ਤੁਹਾਡੀ ਬਹੁਤੀ ਤਵੱਜੋ ਹੈ, ਕਿਹੜੀ ਖਬਰ ਤੁਸੀਂ ਬਹੁਤੀ ਸੁਣਨਾ ਚਾਹੁੰਦੇ ਹੋ, ਕਿਹੜੀ ਖਬਰ ਦੇ ਬਾਰੇ ਬਹੁਤਾ ਜਾਣਨਾ ਚਾਹੁੰਦੇ ਹੋ ਅਤੇ ਕਿਹਦੇ ਬਾਰੇ ਘੱਟ। ਅਨਫੋਰਚੂਨੇਟਲੀ ਜਦੋਂ ਮਹਿੰਗਾਈ ਦੀ ਗੱਲ ਕੀਤੀ ਹੈ ਅਤੇ ਟੂ ਬੀ ਓਨੈਸਟ ਤੁਸੀਂ ਆਂਦੇ ਹੋ ਵੀ ਮਹਿੰਗਾਈ 'ਤੇ ਗੱਲ ਕਰੋ, ਪਰ ਤੁਹਾਡਾ ਇੰਟਰਸਟ ਓਨਾ ਸਾਨੂੰ ਡਾਟਾ 'ਚੋਂ ਨਜ਼ਰ ਨਹੀਂ ਆਉਂਦਾ, ਓਨੀ ਤੁਹਾਡੀ ਇੰਟਰੈਕਸ਼ਨ ਨਜ਼ਰ ਨਹੀਂ ਆਉਂਦੀ ਉਹਦੇ ਨਾਲ। ਲੇਕਿਨ ਬਾਹਰ ਅੱਗੇ ਚੱਲਨੇ, ਮਹਿੰਗਾਈ ਦੀ ਸੂਰਤ ਹਾਲ ਹੁਣ ਕਣਕ ਦਾ ਜੋ ਸੀ, ਆਟੇ ਦਾ ਜੋ ਸੀ, ਰੋਟੀ ਦਾ ਜੋ ਸੀ, ਉਹ ਤਾਂ ਤੁਹਾਡੇ ਸਾਹਮਣੇ ਹੋ ਹੀ ਗਿਆ। ਲੇਕਿਨ ਜਿਵੇਂ ਮਾੜਿਆਂ ਦੇ ਨੇਫੇ 'ਚ ਪਿਸਤੌਲ ਚੱਲਣ ਡਿਆ ਨਾ ਹਰ ਪਾਸੇ, ਮੈਂ ਤੁਹਾਨੂੰ ਦੱਸਿਆ ਵੀ ਮਾੜਾ ਜਿਹੜਾ ਨਾ ਉਹ ਕੋਈ ਜੁਰਮ ਵੀ ਕਰਦਾ ਹੈ ਉਹਦੇ ਨੇਫੇ 'ਚ ਪਿਸਤੌਲ ਚੱਲ ਜਾਂਦਾ ਹੈ। ਇਹ ਹੁਣ ਤੰਦੂਰਾਂ ਵਾਲਿਆਂ ਦੇ ਨੇਫਿਆਂ 'ਚ ਵੀ ਪਿਸਤੌਲ ਚੱਲ ਗਿਆ। ਹਾਂਜੀ, ਔਰ ਇਹ ਸਲਮਾ ਬੱਟ ਸਾਹਿਬਾ, ਹਾਂਜੀ, ਉਹ ਬੜੀ ਇੱਕ ਖੜਪੈਂਜ ਕਿਸਮ ਦੀ ਇਹਨਾਂ ਨੇ ਲਾਈ ਹੋਈ ਹੈ ਆਪਣੀ ਛਾਪੇ ਛੁਪੇ ਮਾਰਨ ਵਾਸਤੇ, ਫੂਡ ਨਾਲ ਰਿਲੇਟਡ। ਉਹ ਮਾੜਿਆਂ ਦੇ ਉੱਤੇ ਛਾਪੇ ਮਾਰਦੇ ਨੇ, ਤਗੜੇ ਮਤਲਬ ਕੋਈ ਕਬਜ਼ਾ ਮਾਫੀਆ ਜਿਹੜੀ ਸੁਸਾਇਟੀ ਹੈ ਵੱਡੀ, ਉਹਦੇ ਕੋਲੋਂ ਕਬਜ਼ਾ ਖਾਲੀ ਕਰਾਇਆ ਹੋਵੇ, ਕੋਈ ਮੇਰਾ ਮਤਲਬ ਕੋਈ ਦਰਿਆ ਦੀ ਜ਼ਮੀਨ, ਕੋਈ ਸ਼ਹਿਰ ਦੀ ਜ਼ਮੀਨ, ਕੋਈ ਸਰਕਾਰ ਦੀ ਜ਼ਮੀਨ, ਉਹਦੇ 'ਚ ਤਾਂ ਬਲਕਿ ਇਹਨਾਂ ਨੇ ਹਿੱਸਾ ਲੈ ਲਿਆ ਹੋਣਾ। ਇਹ ਜਿਹੜਾ ਤੰਦੂਰ ਵਾਲਾ ਉਹਨੂੰ ਫੜ ਲੈਂਦੇ ਨੇ, ਕਿਸੇ ਨਾਈ ਨੂੰ ਫੜ ਲੈਂਦੇ ਨੇ, ਕਿਸੇ ਮੋਚੀ ਨੂੰ ਫੜ ਲੈਂਦੇ ਨੇ, ਕਿਸੇ ਰਕਸ਼ੇ ਵਾਲੇ ਨੂੰ ਫੜ ਲੈਂਦੇ ਨੇ, ਕਿਸੇ ਹੈਲਮਟ ਨਹੀਂ ਪਾਇਆ ਉਹਨੂੰ ਫੜ ਕੇ ਤੁੰਨ ਦਿੰਦੇ ਨੇ। ਤਗੜੇ ਨੂੰ ਅਜੇ ਤੱਕ ਕਿਸੇ ਨੇ ਹੱਥ ਪਾਇਆ ਹੋਵੇ ਤਾਂ ਉਹ ਦੱਸਣਾ ਜ਼ਰਾ, ਉਹ ਤੁਹਾਨੂੰ ਮਿਸਾਲ ਜਿਹੜੀ ਨਜ਼ਰ ਨਹੀਂ ਆਏਗੀ। ਹੁਣ ਉਹ ਜਿਹੜੇ ਨੇਫਿਆਂ 'ਚ ਪਿਸਤੌਲ ਚੱਲਣ ਡਏ ਸਨ, ਉਹ ਤਾਂ ਬਾਜੀ ਮਰੀਅਮ ਨੇ ਕੱਲ੍ਹ ਖੋਲ੍ਹ ਕੇ ਗੱਲ ਸਾਹਮਣੇ ਰੱਖ ਦਿੱਤੀ। ਉਹਨਾਂ ਕਿਹਾ ਜੀ ਉਹ ਮੇਰੇ ਕਹਿਣ 'ਤੇ ਚੱਲਣ ਡਏ ਨੇ। ਮੇਰੇ ਕੋਲ ਜਦੋਂ ਕੋਈ ਵੀਡੀਓ ਆ ਜਾਂਦੀ ਹੈ ਤਾਂ ਮੈਂ ਨਹੀਂ ਚਲਾ ਦਿਓ। ਹਾਲਾਂਕਿ ਐਸੀ ਗੱਲ ਕੋਈ ਨਹੀਂ ਹੈ, ਬਾਜੀ ਨੇ ਕਿੱਥੋਂ ਵੀਡੀਓ ਵੇਖਣੀਆਂ ਨੇ ਸਾਰੀਆਂ, ਨਾ ਬਾਜੀ ਕੋਲ ਇੰਨਾ ਟਾਈਮ ਹੈ। ਬਾਜੀ ਦੇ 4-5 ਘੰਟੇ ਤਾਂ ਜ਼ਾਹਿਰ ਹੈ ਤਿਆਰ ਸ਼ਿਆਰ ਹੋਣ 'ਤੇ ਲੱਗਦੇ ਨੇ ਭੈਣ ਮੇਰੀ ਦੇ, ਅਤੇ ਬਾਕੀ ਜਿਹੜਾ ਕੰਮ ਜਿੰਨਾ ਕੁ ਬਾਜੀ ਕਰਦੀ ਹੈ ਸਾਨੂੰ ਪਤਾ ਹੀ ਉਹਦਾ, ਅਸੀਂ ਐਕਟੀਵਿਟੀ ਵੇਖ ਹੀ ਰਹੇ ਹਾਂ। ਅਸਲ ਗੱਲ ਇਹ ਹੈ ਕਿ ਬਾਜੀ ਦੇ ਕੋਲ ਜਿਹੜੀ ਸੂਰਤ ਹਾਲ ਹੈ ਉਹ ਇਹ ਕਿ ਇੱਕ ਵਾਰੀ ਚੰਦ ਪੁਲਿਸ ਵਾਲਿਆਂ ਨੇ ਬਾਜੀ ਨੂੰ ਹੱਥਾਂ 'ਤੇ ਪਾਇਆ, ਮਤਲਬ ਕਿ ਬਾਜੀ ਨੂੰ ਬੇਵਕੂਫ ਬਣਾਇਆ ਅਤੇ ਬਾਜੀ ਨੂੰ ਆਉਂਦੇ ਨੇ ਵੀ ਇਹ ਕੰਮ ਕਰਾਂਗੇ ਤਾਂ ਤੁਸੀਂ ਮਸ਼ਹੂਰ ਹੋ ਜਾਓਗੇ, ਤੁਸੀਂ ਬੜੇ ਜਨਾਬ ਇੱਕ ਦਬੰਗ ਕਿਸਮ ਦੇ ਐਡਮਿਨਿਸਟ੍ਰੇਟਰ ਦੇ ਤੌਰ 'ਤੇ। ਬਾਜੀ ਨੂੰ ਇਹ ਵੀ ਦੱਸਿਆ ਗਿਆ ਹੈ ਵੀ ਸ਼ਹਬਾਜ਼ ਸ਼ਰੀਫ ਸਾਹਿਬ ਦਾ ਜਿਹੜਾ ਇਮੇਜ ਬਣਿਆ ਸੀ ਨਾ, ਉਹ ਉਹਨਾਂ ਪੁਲਿਸ ਮੁਕਾਬਲੇ ਕਰਾ ਕੇ ਬੰਦੇ ਮਰਵਾਏ ਸਨ। ਚੇਤੇ ਕਰੋ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਸ਼ਹਬਾਜ਼ ਸ਼ਰੀਫ ਜਿਸ ਵੇਲੇ ਪਹਿਲੀ ਵਾਰੀ ਵਜ਼ੀਰ ਆਲਾ ਬਣੇ ਤਾਂ ਬੜੇ ਬੰਦੇ ਉਹਨਾਂ ਲਾਹੌਰ ਦੇ ਵਿੱਚ ਮਰਵਾਏ ਸਨ। 800-900 ਬੰਦਾ ਮਰਵਾ ਚੜਿਆ ਸੀ, ਜਿਹੜਾ ਕਿ ਡਾਕੂਮੈਂਟਡ ਸੀ ਸ਼ਾਇਦ। ਵੈਸੇ ਤਾਂ ਉਹਨਾਂ ਕੋਲ 4-5 ਹਜ਼ਾਰ ਬੰਦਾ ਮਰਵਾਇਆ ਹੋਣਾ। ਉਹਨਾਂ ਨੂੰ ਇਹ ਦੱਸਿਆ ਗਿਆ ਵੀ ਤੁਸੀਂ ਵੀ ਬੰਦੇ ਮਰਵਾਓ ਅਤੇ ਤੁਸੀਂ ਵੀ ਮਸ਼ਹੂਰ ਹੋ ਜਾਓਗੇ। ਬਾਜੀ ਨੇ ਆਖਿਆ ਮਾਰੋ, ਹੁਣ ਉਹ ਮਾਰੀ ਆਉਂਦੇ ਨੇ। ਹੁਣ ਪਿਛਲੇ ਦਿਨੋਂ ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਹਦੇ ਮੁਤਾਬਕ ਕੋਈ 800-900 ਬੰਦਾ ਹੁਣ ਤੱਕ ਕਤਲ ਕਰ ਚੜਿਆ ਇਹਨਾਂ ਨੇ। ਹਾਂਜੀ, ਇਹ ਅਸੀਂ ਨਹੀਂ ਸਿਰਫ ਆਂਦੇ, ਇਹ ਜੀਓ TV ਦੇ ਪ੍ਰੋਗਰਾਮ 'ਚ ਸ਼ਹਿਜ਼ਾਦ ਇਕਬਾਲ ਸਾਹਿਬ ਨੇ ਵੀ ਉਹਨਾਂ ਦੀ ਰਿਪੋਰਟ ਸ਼ੇਅਰ ਕੀਤੀ। ਉਸ ਤੋਂ ਪਹਿਲਾਂ ਉਹਨਾਂ ਖੁਦ ਵੀ ਇੱਥੇ ਪ੍ਰੋਗਰਾਮ ਕੀਤਾ। ਅਸੀਂ ਤਾਂ 2 ਮਹੀਨਿਆਂ ਤੋਂ ਕਲਪਣ ਡਏ ਵੀ ਇਹ ਜੋ ਕੁਝ ਹੋਣ ਡਿਆ, ਔਰ ਹੁਣ ਇਤਲਾਤ ਸਾਹਮਣੇ ਆ ਰਹੀਆਂ ਨੇ ਵੀ ਪੈਸੇ ਲੈ ਕੇ, ਜਿਹੜਾ ਮੈਂ ਤੁਹਾਨੂੰ ਖਦਸ਼ਾ ਦੱਸਿਆ ਸੀ ਨਾ 2 ਮਹੀਨੇ ਪਹਿਲਾਂ, 3 ਮਹੀਨੇ ਪਹਿਲਾਂ, ਵੀ ਪੈਸੇ ਲੈ ਕੇ ਕੰਮ ਸ਼ੁਰੂ ਹੋ ਜਾਣਾ।
ਹੁਣ ਉਹ ਇਤਲਾਹਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਪੈਸੇ ਲੈ ਕੇ ਕੰਮ ਸ਼ੁਰੂ ਹੋ ਗਏ ਨੇ। ਇਹ ਨੇਫਿਆਂ 'ਚ ਪਿਸਤੌਲ ਚਲਾਉਣ ਵਾਲੇ ਤੇ ਇਹ ਕਤਲੋ-ਗਾਰਤ ਕਰਨ ਵਾਲੇ ਪੁਲਿਸ ਵਾਲਿਆਂ ਨੂੰ, ਕਿਉਂਕਿ ਬਾਜੀ ਨੇ ਆਜ਼ਾਦੀ ਦੇ ਛੱਡੀ ਹੈ, ਬਾਜੀ ਨੂੰ ਇਹ ਲੱਗਦਾ ਵੀ ਮੈਂ ਬੰਦੇ ਮਰਵਾ ਦਿਆਂਗੀ, ਕੋਈ ਹਜ਼ਾਰ ਕਿਤੇ ਦਹਿਸ਼ਤ ਫੈਲ ਜਾਏਗੀ ਤੇ ਲੋਕੀ ਆਖਣਗੇ ਬੜੀ ਦਬੰਗ ਵਜ਼ੀਰ ਆਲਾ ਹੈ। ਤੇ ਬਸ ਉਹ ਪੁਲਿਸ ਵਾਲਿਆਂ ਨੇ ਬਾਜੀ ਨੂੰ ਬੇਵਕੂਫ ਬਣਾਇਆ ਤੇ ਉਹਨਾਂ ਹੁਣ ਇਸ ਸਾਰੇ ਕੰਮ ਨੂੰ ਤੁੰਨਪੁਰ 52 ਬਣਾਇਆ ਤੇ ਉਹ ਜਿਹੜਾ ਫੜਦੇ ਨੇ ਉਹਨੂੰ ਮਾਰੀ ਆਉਂਦੇ ਨੇ, ਜਿਹੜਾ ਮਾੜਾ ਬੰਦਾ ਉਹਨਾਂ ਨੂੰ ਟੱਕਰਦਾ ਉਹਦੇ ਨੇਫੇ 'ਚ ਪਿਸਤੌਲ ਚਲਾਈ ਆਉਂਦੇ ਨੇ। ਤਗੜੇ ਨੂੰ ਇੱਥੇ ਹੱਥ ਨਹੀਂ ਪਾਉਣਾ, ਜਿਹੜਾ ਸਹੀ ਮੁਜਰਮ ਹੈ ਉਹਦੇ ਲਾਗੋਂ ਦੀ ਨਹੀਂ ਜਾਣਾ। ਤੁਹਾਡੇ ਸਾਹਮਣੇ ਕੱਚੇ ਦੇ ਡਾਕੂ, ਉਹ ਵੀ ਪੰਜਾਬ 'ਚ ਹੀ ਪੈਂਦਾ ਹੈ, ਰੋਜ਼ ਬੰਦੇ ਫੜਦੇ ਨੇ, ਅਗਵਾ ਕਰਦੇ ਨੇ। ਉਸ ਤੋਂ ਇਲਾਵਾ ਬਾਕੀ ਵੀ ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਤਗੜੇ ਜਿਹੜੇ ਜੁਰਮ ਕਰ ਰਹੇ ਨੇ, ਕਬਜ਼ਾ ਮਾਫੀਆ ਹੈ, ਦੂਜੇ ਮਾਮਲੇ ਨੇ। ਕੱਲ੍ਹ ਹੀ ਤੁਹਾਨੂੰ ਅਸੀਂ ਉਰਦੂ ਵੀਲੌਗ 'ਚ ਦੱਸਿਆ ਵੀ ਇੱਕ ਜਵਾਨ ਮੁੰਡਾ ਲਾਹੌਰ ਮਰਿਆ, ਉਹਦਾ ਇਨਸਾਫ ਉਹਦਾ ਪਿਓ ਲੱਭਦਾ ਫਿਰਨ ਡਿਆ। ਹਾਲਾਂਕਿ ਉਹ ਮਾੜਾ ਨਹੀਂ, ਉਹ ਵੀ ਤਗੜਾ ਹੈ, ਪਰ ਪਾਰਟੀਆਂ ਕਿਉਂਕਿ ਦੋਵੇਂ ਤਗੜੀਆਂ ਨੇ ਤੋ ਇੱਕ ਦੂਜੇ ਦੇ ਨਾਲ ਹੁਣ ਪੂਰਾ ਕੰਮ ਉਹਨਾਂ ਦੇ ਕੋਲੋਂ ਨਹੀਂ ਆਇਆ ਜਾ ਪਾ ਰਿਹਾ। ਤੇ ਇਹ ਪੁਲਿਸ ਜ਼ਾਹਿਰ ਹੈ ਹਮੇਸ਼ਾ ਤੋਂ ਬਿਊਰੋਕ੍ਰੇਸੀ, ਪੁਲਿਸ ਬੇਵਕੂਫ ਬਣਾਉਂਦੀ ਹੈ ਹੁਕਮਰਾਨਾਂ ਨੂੰ। ਬਾਜੀ ਕਿਉਂਕਿ ਸਾਡੀ ਵੈਸੇ ਹੀ ਬੇਵਕੂਫ ਹੈ ਤੇ ਉਹਨਾਂ ਵਾਸਤੇ ਉਹਨੂੰ ਬੇਵਕੂਫ ਬਣਾਉਣਾ ਹੋਰ ਸੌਖਾ ਹੈ ਤੇ ਉਹ ਬਣਾਈ ਆਉਂਦੇ ਨੇ। ਬਹਰਹਾਲ ਜ਼ਰਾ ਵਾਪਸ ਆ ਜਾਈਏ ਖਬਰ ਤੇ ਮਹਿੰਗਾਈ ਦੀ। ਤੇ ਤੁਹਾਨੂੰ ਇਹ ਤਾਂ ਦੱਸਦੇ ਹਾਂ ਵੀ ਟਮਾਟਰ ਤੇ ਹੁਣ ਮੇਰਾ ਖਿਆਲ ਸੋਨੇ ਦੇ ਭਾਅ ਹੀ ਬਣਦੇ ਜਾ ਰਹੇ ਨੇ, ਲੇਕਿਨ ਉਸ ਤੋਂ ਪਹਿਲਾਂ ਜ਼ਰਾ ਇਹ ਵੀਡੀਓ ਇੱਕ ਵੇਖੋ। ਇਹ ਹੁਣ ਤੰਦੂਰਾਂ ਵਾਲਿਆਂ ਨੂੰ ਜਨਾਬ ਚੁੱਕੀ ਆਉਂਦੀ ਹੈ ਪੁਲਿਸ, ਜਾ ਕੇ ਵੇਖਦੇ ਨੇ ਰੋਟੀ ਦਾ ਰੇਟ ਹੈ। ਹੁਣ ਰੋਟੀ ਦਾ ਰੇਟ ਜਿਹੜਾ ਹੈ ਉਹ ਜਿਹੜਾ ਤੁਸੀਂ ਮੁਖਤਸ ਕੀਤਾ ਸੀ ਉਹ ਉਦੋਂ ਕੀਤਾ ਸੀ ਜਦੋਂ ਕਿਸਾਨਾਂ ਦੀ ਗੰਦਮ ਤੁਸੀਂ ਰੋਲੀ ਸੀ, ਜਦੋਂ ਉਹਨਾਂ ਦੀ ਕਣਕ ਤੁਸੀਂ ਰੋਲੀ ਸੀ। 2000 ਰੁਪਏ ਚੁੱਕੀ ਸੀ ਉਹਨਾਂ ਦੀ ਕਣਕ, ਮਾਰਕੀਟ ਦੇ ਵਿੱਚ ਟਕੇ ਟੋਕਰੀ ਹੋ ਗਈ ਸੀ। ਤੇ ਜ਼ਾਹਿਰ ਹੈ ਜਿਸ ਵੇਲੇ ਤੁਸੀਂ ਉਹਦੀ ਕਣਕ ਨੂੰ ਤੁਸੀਂ ਟਕੇ ਟੋਕਰੀ ਕਰ ਛੱਡਿਆ ਤੇ ਅੱਗੋਂ ਆਟਾ ਸਸਤਾ ਹੋਣਾ ਸੀ ਤੇ ਆਟੇ ਤੋਂ ਬਾਅਦ ਰੋਟੀ ਸਸਤੀ ਹੋਣੀ ਸੀ, ਉਦੋਂ ਤੁਸੀਂ ਉਸ ਰੋਟੀ ਦੇ ਰੇਟ ਮੁਕਰਰ ਕਰ ਦਿੱਤੇ। ਹੁਣ ਕਣਕ ਦੁੱਗਣੀ ਹੋ ਗਈ ਹੈ, ਹੁਣ ਉਹਦਾ ਭਾਅ ਜਿਹੜਾ ਉਹ 4000 ਵੀ ਨਹੀਂ ਲੱਭਦਾ। ਹੁਣ ਜਦੋਂ ਕਣਕ ਜਿਹੜੀ ਦੁੱਗਣੀ ਹੋ ਗਈ, ਬਲਕਿ 4 ਤੋਂ ਵੀ ਉੱਤੇ ਵਿਕਣ ਡਈ ਕਈ ਥਾਵਾਂ 'ਤੇ, ਹੁਣ ਅਗਰ 150 ਰੁਪਏ ਕਿਲੋ ਆਟਾ ਵਿਕਣ ਡਿਆ ਤੇ ਆਪੇ ਹਿਸਾਬ ਲਾ ਲਓ ਵੀ ਗੱਲ ਕਿਹੜੇ ਪਾਸੇ ਨੂੰ ਗਈ ਹੈ। ਸ਼ਾਇਦ ਇਸ ਤੋਂ ਵੀ ਹੁਣ ਕੋਈ ਆਂਦੇ ਨੇ ਇਸ ਤੋਂ ਵੀ ਉੱਤੇ ਵਿਕਣ ਡਿਆ, 175 ਦੇ ਵਿਕਣ ਡਿਆ। ਹੁਣ ਜਿਸ ਵੇਲੇ ਆਟੇ ਦਾ ਮੁੱਲ ਇਹ ਹੈ ਤੇ ਰੋਟੀ ਦਾ ਮੁੱਲ ਉਹ ਤਾਂ ਨਹੀਂ ਰਹਿਣਾ ਜਿਹੜਾ ਉਸ ਵੇਲੇ ਸੀ। ਉਹਨਾਂ ਨੇ ਜ਼ਾਹਿਰ ਹੈ ਤੰਦੂਰ ਵਾਲੇ ਹੁਣ ਘਰੋਂ ਤਾਂ ਨਹੀਂ ਪੈਸੇ ਪਾ ਕੇ ਦੇ ਸਕਦੇ, ਜ਼ਿਮੀਂਦਾਰਾਂ ਨਾਲ ਤਾਂ ਧੱਕਾ ਕਰ ਲਿਆ ਤੁਸੀਂ, ਉਹਦੀ ਤਾਂ ਜਿੰਸ ਸੀ, ਉਹ ਜ਼ਾਹਿਰ ਹੈ ਉਹਨੇ ਵੇਚਣੀ ਸੀ ਵਿਚਾਰੇ ਨੇ, ਜੋ ਵੀ ਉਹਦੇ ਨਾਲ ਹੋਣਾ ਸੀ। ਲੇਕਿਨ ਹੁਣ ਰੋਟੀ ਦੀ ਰੇਟ ਮਾਰਕੀਟ 'ਚ ਵਧਿਆ ਤੇ ਹੁਣ ਇਹ ਸਲਮਾ ਭੱਟ ਸਾਹਿਬਾ ਤੇ ਇਹਨਾਂ ਦੇ ਦੂਜੇ ਇਹਨਾਂ ਨੇ ਛੱਡੇ ਨੇ ਬੰਦੇ, ਉਹ ਜਾ ਕੇ ਜਨਾਬ ਮਾਰਦੇ ਨੇ ਛਾਪੇ ਤੇ ਜਿਹੜੇ ਵਿਚਾਰਾ ਕਿਸੇ ਨੇ ਕੋਈ ਰੁਪਈਆ 8 ਆਨੇ ਵੱਧ ਲਾਈ ਹੈ ਰੋਟੀ ਦਾ ਰੇਟ, ਉਹਨੂੰ ਚੁੱਕ ਪੁਲਿਸ ਵਾਲੇ ਲਈ ਜਾਂਦੇ ਨੇ। ਇਹਦੇ ਨਾਲ ਹੱਲ ਕੀ ਹੋਣਾ? ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਇਹ ਤਾਂ ਬਹੁਤ ਆਲਾ ਕੰਮ ਹੈ, ਤੁਸੀਂ ਹਰ ਗੱਲ ਦੀ ਮੁਖਾਲਫਤ ਕਰਦੇ ਹੋ, ਤੁਸੀਂ ਇਸ ਹਕੂਮਤ ਦੇ ਚੰਗੇ ਕੰਮ ਦੀ ਵੀ ਤਾਰੀਫ ਨਹੀਂ ਕਰਦੇ। ਇਹ ਤਾਂ ਬੜਾ ਚੰਗਾ ਕੰਮ ਹੈ। ਇਹ ਜਿਹੜੇ ਮਹਿੰਗਾਈ ਕਰਨ ਡਏ ਨੇ, ਰੋਟੀ ਮਹਿੰਗੀ ਵੇਚਦੇ ਨੇ, ਉਹਨੂੰ ਚੁੱਕ ਕੇ ਲੈ ਕੇ ਜਾਣਗੇ, ਆਪੇ ਉਹ ਬੰਦੇ ਦੇ ਪੁੱਤਰ ਬਣ ਜਾਣਗੇ। ਨਹੀਂ ਜਨਾਬ, ਇਸ ਤਰ੍ਹਾਂ ਨਹੀਂ ਹੈ। ਜਦੋਂ ਉਹਨੂੰ ਚੁੱਕ ਕੇ ਲੈ ਕੇ ਜਾਣਗੇ ਨਾ ਤਾਂ ਉੱਥੇ ਅੱਗੇ ਬਾਜੀ ਮਰੀਮ ਤਾਂ ਨਹੀਂ ਬੈਠੀ, ਉਹ ਜ਼ਾਹਿਰ ਉੱਥੇ ਤੇ ਜਿਹੜਾ ਕੋਈ ਅਗਰ ਤੰਦੂਰ ਵਾਲੇ ਨੂੰ ਚੁੱਕ ਕੇ ਲੈ ਕੇ ਆਏ ਨੇ ਤਾਂ ਉਹਦੇ ਨਾਲ ਉਹਦੇ ਵਾਰਸਾਂ ਦੇ ਨਾਲ ਕੋਈ ASI ਜਿਹੜਾ ਹੋਏਗਾ ਅਸਿਸਟੈਂਟ ਸਬ ਇੰਸਪੈਕਟਰ, ਉਹ ਉਹਦੇ ਨਾਲ ਗੱਲਬਾਤ ਕਰੇਗਾ। ਸਬ ਇੰਸਪੈਕਟਰ ਨੇ ਵੀ ਕੀ ਕਰਨਾ ਤੰਦੂਰ ਵਾਲੇ ਦੇ ਨਾਲ, ਤੇ ਇੰਸਪੈਕਟਰ ਨੇ ਤਾਂ ਬਿਲਕੁਲ ਹੀ ਕੁਝ ਨਹੀਂ ਕਰਨਾ। ASI ਦੇ ਲੈਵਲ ਤੱਕ ਬਹੁਤੀ ਗੱਲ ਤੇ ਇੱਕ ਮਰਨਾ ਹੀ ਮੁੱਕ ਲੈਣਾ ਇਹਦੇ ਨਾਲ। ਲੇਕਿਨ ਬਹਰਹਾਲ ਜ਼ਿਆਦਾ ਤੋਂ ਜ਼ਿਆਦਾ ASI ਕਰ ਲਏਗਾ। ਉਹਦਾ ASI ਫੜ ਕੇ ਲੈ ਕੇ ਗਿਆ ਹੋਏਗਾ, ਉਹ ਰੇਟ ਸ਼ੇਟ ਤੈਅ ਕਰੇਗਾ। ਉਹ ਬੰਦਾ ਨੂੰ ਫੜਿਆ ਹੋਏਗਾ, ਉਹਦੇ ਕੋਲੋਂ ਕੋਈ ਰੁਪਈਆ 5000 ਫੜਨਗੇ, ਉੱਥੇ ਹੀ ਨਾਲ ਯਾਰੀ ਹੋ ਜਾਏਗੀ, ਚਾਹ ਦਾ ਕੱਪ ਪੀਣਗੇ, ਉਹਨੂੰ ਆਖਣਗੇ ਵੀ ਤੂੰ ਰੁਪਈਆ ਹੋਰ ਵਧਾ ਲੈ। ਅੱਗੇ ਅਗਰ ਇੰਨੇ ਦੀ ਵੇਚਦਾ ਸੀ ਨਾ ਜਿਹਦੇ ਤੇ ਤੈਨੂੰ ਚੁੱਕ ਕੇ ਲਿਆਏ ਹੈ, ਤੇ ਤੂੰ ਹੁਣ ਰੁਪਈਆ ਹੋਰ ਪਾ ਦੇ ਵਿੱਚ, ਮੈਂ ਨਹੀਂ ਤੈਨੂੰ ਫੜਾਂਗਾ, ਤੇ ਉਹਦੇ ਚੁੱਕ ਖਰਚਾ ਮਰਚਾ ਮੈਨੂੰ ਵੀ ਲਾ ਦਿਆ ਕਰ। ਉਹ ਜਦੋਂ ਵਾਪਸ ਆਏਗਾ ਨਾ ਥਾਣੇ ਤੋਂ ਛੁੱਟ ਕੇ, ਤੇ ਉਹ 5000 ਜਿਹੜਾ ਉਹਨੇ ਪੁਲਿਸ ਵਾਲੇ ਨੂੰ ਜਾਂ 10 ਜਾਂ 15 ਜਾਂ 20 ਜਿੱਥੇ ਵੀ ਉਹਦਾ ਰੇਟ ਮੁੱਕੇਗਾ ਜਿਹੜਾ ਉਹ ਦਿੱਤਾ ਹੋਏਗਾ, ਉਹ ਵੀ ਅਗਲੇ ਮਹੀਨੇ ਤੁਹਾਡੇ ਕੋਲੋਂ ਰੋਟੀਆਂ 'ਚ ਪੂਰੀ ਕਰੇਗਾ। ਤੇ ਗਾਂ ਉਹ ਹੋਰ ਰੇਟ ਉੱਤੇ ਵਧਾ ਕੇ ਤੇ ਆਰਾਮ ਨਾਲ ਉਹਨੂੰ ਪਤਾ ਦੇਈ ਜਾਏਗਾ ਪੁਲਿਸ ਵਾਲੇ ਨੂੰ, ਤੇ ਆਰਾਮ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰੇਗਾ। ਵੇਖੋ ਪਹੀਆ ਚੱਕਾ ਨਵੇਂ ਸਿਰੇ ਇਜਾਦ ਨਹੀਂ ਕਰੀਦਾ, ਵੀਲ ਜਿਹੜਾ ਰੀਇਨਵੈਂਟ ਨਹੀਂ ਕਰੀਦਾ। ਪੂਰੀ ਦੁਨੀਆ ਦੇ ਵਿੱਚ ਕੀਮਤਾਂ ਕਿਸ ਤਰ੍ਹਾਂ ਮੁਕਰਰ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਫਾਲੋ ਅਪ ਕੀਤਾ ਜਾਂਦਾ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਥਾਂ 'ਤੇ ਰੱਖਿਆ ਜਾਂਦਾ, ਉਹਦਾ ਦੁਨੀਆ ਦੇ ਵਿੱਚ ਇੱਕ ਅਸੂਲ ਹੈ। ਇਹ ਕੋਈ ਪਾਕਿਸਤਾਨ ਅਲੱਗ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਕਿ ਉੱਥੇ ਕੀਮਤਾਂ ਅਲੱਗ ਤਰੀਕੇ ਨਾਲ ਮੁਕਰਰ ਹੋਣੀਆਂ ਨੇ। ਇਹ ਡਿਮਾਂਡ ਐਂਡ ਸਪਲਾਈ ਹੈ। ਡਿਮਾਂਡ ਉਸ ਵੇਲੇ ਜਿਹੜੀ ਹੈ, ਸਪਲਾਈ ਉਸ ਵੇਲੇ ਆਟੇ ਦੀ 2000 ਰੁਪਏ ਤੇ ਕਣਕ ਲੱਭਣ ਡਈ ਸੀ, ਆਪੇ ਰੋਟੀ ਦਾ ਰੇਟ ਮੁੱਲ ਥੱਲੇ ਹੋ ਗਿਆ। ਹੁਣ ਇਸ ਵੇਲੇ ਆਟਾ ਮਹਿੰਗਾ, ਸਪਲਾਈ ਮਹਿੰਗੀ ਹੋ ਗਈ ਪਿੱਛੋਂ, ਡਿਮਾਂਡ ਰੋਟੀ ਦੀ ਉਹੀ ਹੈ, ਜ਼ਾਹਿਰ ਕੀਮਤ ਨੇ ਉੱਤੇ ਜਾਣਾ ਹੀ ਜਾਣਾ ਹੈ। ਇਹ ਤਾਂ ਕਾਮਨ ਸੈਂਸ ਦੀ ਗੱਲ ਹੈ। ਲੇਕਿਨ ਇਹ ਜਿਹੜੀ ਸ਼ੋਭਦੇਬਾਜ਼ੀਆਂ ਸ਼ਬਾਜ਼ ਸ਼ਰੀਫ ਵੀ ਕਰਦਾ ਸੀ, ਇੱਧਰ ਇਹਨੂੰ ਮੁਅੱਤਲ, ਉੱਧਰ ਛਾਪਾ, ਉੱਧਰ ਆਹ ਕਰ ਦਿੱਤਾ, ਇਹਦੇ ਨਾਲ ਅਗਰ ਕੰਮ ਛਾਪਿਆਂ ਨਾਲ ਤੇ ਮੁਅੱਤਲੀਆਂ ਨਾਲ, ਉਹ ਵੀ 12 ਕਰੋੜ ਦੇ ਸੂਬੇ 'ਚ ਰੋਜ਼ 2 ਛਾਪੇ ਮਾਰ ਲੋਗੇ, 4 ਮਾਰ ਲੋਗੇ,
ਜਿਹੜੇ ਬਾਕੀ ਕਿਤੇ 2 ਕਰੋੜ ਥਾਂ 'ਤੇ ਕੰਮ ਹੋਣ ਡਿਆ ਉਹਦਾ ਕੀ ਕਰੋਗੇ? ਤੇ ਇਹ ਸਾਰੀ ਸ਼ੋਭਦੇਬਾਜ਼ੀ ਹੈ, ਆਈ ਵਾਸ਼ ਹੈ। ਤੁਹਾਨੂੰ ਕਮਲਾ ਤੇ ਬੇਵਕੂਫ ਬਣਾਉਣ ਦਾ ਤਰੀਕਾ ਹੋਰ ਕੋਈ ਨਹੀਂ। ਦੂਜੇ ਪਾਸੇ ਆ ਜਾਈਏ ਹੁਣ ਜ਼ਰਾ ਟਮਾਟਰਾਂ ਦੇ ਉੱਤੇ। ਟਮਾਟਰ ਇਸ ਵੇਲੇ ਕਰਾਚੀ 'ਚ 700 ਰੁਪਈਏ ਜੇ, ਤੇ ਲਾਹੌਰ ਤੇ ਦੂਸਰੀਆਂ ਜਗ੍ਹਾ 'ਚ ਵੀ ਅਕਸਰ 500 ਤੋਂ 600 ਰੁਪਈਏ ਦੇ ਦਰਮਿਆਨ ਹੈ। ਮਤਲਬ ਕਿ ਮਹਿੰਗਾਈ ਇੰਨੀ ਹੋ ਗਈ ਹੈ ਕਿ ਜਿੰਨਾ ਝੂਠ ਮਾਰ ਦਿਓ, ਮਤਲਬ ਮਹਿੰਗਾਈ ਇੰਨੀ ਹੋ ਗਈ ਹੈ ਵੀ ਜਿੰਨਾ ਝੂਠ ਮਾਰ ਦਿਓ। ਜਿੰਨੇ ਦੀ ਅੱਗੇ ਇੱਕ ਬੰਦੇ ਦਾ ਕੋਈ ਰਾਸ਼ਨ ਆਉਂਦਾ ਸੀ ਨਾ, ਮਤਲਬ ਮੇਰਾ ਮਤਲਬ ਹੈ ਕਿ ਜਿੰਨੇ ਦਾ ਅਗਰ ਇੱਕ ਘਰ ਦਾ ਇੱਕ ਬੰਦਾ ਆਖ ਦਿੱਤਾ ਕੋਈ 4-5 ਬੰਦਿਆਂ ਦਾ ਰਾਸ਼ਨ ਆਉਂਦਾ ਸੀ, ਹੁਣ ਇਕੱਲੇ ਬੰਦੇ ਨੇ ਰਾਸ਼ਨ ਲੈਣਾ ਹੋਵੇ ਤੇ ਉਹਨੇ ਦਾ ਉਹਦਾ ਨਹੀਂ ਆਉਂਦਾ। ਲੋਕਾਂ ਨੂੰ ਹੁਣ ਸਮਝ ਨਹੀਂ ਆਉਂਦੀ ਵੀ ਜਿਹਦੀ 40-50 ਹਜ਼ਾਰ ਵੀ ਤਨਖਾਹ ਹੈ ਉਹ ਰਾਸ਼ਨ ਪੂਰਾ ਕਰੇ ਜਾਂ ਘਰ ਦਾ ਕੋਈ ਬਿੱਲ ਛਿਲ ਦੇਵੇ। ਹੁਣ ਅਗਰ ਆਪ ਸੋਚੋ 600 ਰੁਪਈਏ ਕਿਲੋ ਨੇ ਟਮਾਟਰ ਲੈਣੇ ਨੇ, ਕਰਾਚੀ 'ਚ 700 ਰੁਪਈਏ ਲੈਣੇ ਨੇ, ਉਹ ਜੀਏਗਾ ਕਿਵੇਂ? ਤੇ ਇਸ ਵੇਲੇ ਪੰਜਾਬ ਨੇ ਆਟੇ ਦੀ ਤੇ ਕਣਕ ਦੀ ਤਰਸੀਲ ਖੈਬਰ ਪਖਤੂਨਖਵਾ ਨੂੰ ਬੰਦ ਕੀਤੀ ਹੈ। ਉਹਦੀ ਵਜ੍ਹਾ ਨਾਲ ਉੱਥੇ ਨਾ ਲੋਕਾਂ ਨੂੰ ਆਟਾ ਲੱਭਣ ਡਿਆ ਤੇ ਨਾ ਕਣਕ ਲੱਭਣ ਡਈ। ਉੱਥੇ ਵੀ ਆਟੇ ਦੇ ਰੇਟ ਜਿਹੜੇ ਅਸਮਾਨ ਨੂੰ ਨੇ, ਮਤਲਬ ਸੋਨੇ ਦੇ ਮੁੱਲ ਹੀ ਵਿਕਣ ਡਿਆ। ਐਸ ਪਕੜ 'ਚ ਤੇ ਦੂਜੇ ਪਾਸੇ ਫੀਲਡ ਮਾਰਸ਼ਲ ਸਾਹਿਬ ਆਉਂਦੇ ਨੇ ਵੀ ਅਸੀਂ ਤਬਾਹੀਆਂ ਮਚਾਤੀਆਂ ਨੇ ਤੇ ਅਸੀਂ ਜਨਾਬ ਦੁਨੀਆ ਦੇ ਵਿੱਚ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਨੇ। ਇਹੋ ਜਿਹਾ ਹੀ ਇੱਕ ਕੰਮ ਚੰਨ ਸਾਹਿਬ ਨੇ ਕਰਨ ਦੀ ਕੋਸ਼ਿਸ਼ ਕੀਤੀ ਟੀਵੀ ਤੇ ਬਹਿ ਕੇ। ਚੰਨ ਸਾਹਿਬ ਨੇ ਆਖਿਆ ਵੀ ਜਿਹੜੇ ਮਾਮਲਾਤ ਨੇ ਨਾ ਇਸ ਵੇਲੇ ਉਹ ਮਾਸ਼ੀ ਤੌਰ ਤੇ ਬਿਹਤਰੀ ਆ ਰਹੀ ਹੈ ਬੜੀ ਜ਼ਿਆਦਾ। ਮਾਰੀਆ ਮੇਮਨ ਸਾਹਿਬਾ ਦੇ ਪ੍ਰੋਗਰਾਮ ਸਨ, ਉਹਨਾਂ ਨੇ ਕਿਹਾ ਮਾਸ਼ੀ ਤੌਰ ਤੇ ਬਿਹਤਰੀ ਆ ਰਹੀ ਹੈ, ਇਹਦੇ ਨਾਲ ਨਾਲ ਲੇਕਿਨ ਮਹਿੰਗਾਈ ਵੀ ਵੱਧ ਰਹੀ ਹੈ, ਬਿਜਲੀ ਦੀਆਂ ਕੀਮਤਾਂ ਵੀ ਜ਼ਿਆਦਾ ਨੇ। ਇਹ ਚੰਨ ਸਾਹਿਬ ਦੀ ਗੱਲ ਸੁਣੋ, ਆਂਦੇ ਨੇ ਵੀ ਮਾਸ਼ਰੇ 'ਚ ਬਿਹਤਰੀ ਆ ਰਹੀ ਹੈ, ਮੁਆਸ਼ੀ ਤੌਰ ਤੇ ਬਿਹਤਰੀ ਆ ਰਹੀ ਹੈ, ਲੇਕਿਨ ਮਹਿੰਗਾਈ ਵੀ ਵੱਧ ਰਹੀ ਹੈ, ਬਿਜਲੀ ਦੀਆਂ ਕੀਮਤਾਂ ਵੀ ਜ਼ਿਆਦਾ ਨੇ, ਕਾਟਨ ਵੀ ਇੰਪੋਰਟ ਕਰਨੀ ਪਈ ਹੈ, ਟੈਕਸਟਾਈਲ ਮਿੱਲਾਂ ਬੰਦ ਹੋ ਰਹੀਆਂ ਨੇ। ਤੇ ਮਾਰੀਆ ਮੇਮਨ ਨੇ ਹੈਰਾਨ ਜਿਹਾ ਹੋ ਕੇ ਆਖਿਆ ਵੀ ਹੁਣੇ ਹੀ ਤੁਸੀਂ ਆਂਦੇ ਹੋ ਮਈਸ਼ਤ ਬਿਹਤਰ ਹੋ ਰਹੀ ਹੈ ਤੇ ਇਹ ਇੰਨੀਆਂ ਸ਼ਾਵਾਂ ਭੈੜੀਆਂ ਗਣਵਾਤੀਆਂ ਤੇ ਫਿਰ ਬਿਹਤਰੀ ਕਿੱਥੇ ਆ ਰਹੀ ਹੈ? ਚੰਨ ਸਾਹਿਬ ਫਿਰ ਫਸ ਗਏ। ਹੁਣ ਸਮਝ ਨਾ ਆਵੇ ਵੀ ਪਹਿਲੀ ਗੱਲ ਸੱਚੀ ਹੈ ਜਾਂ ਦੂਜੀ ਸੱਚੀ ਹੈ, ਮੈਂ ਜਾਵਾਂ ਕਿਹੜੇ ਪਾਸੇ? ਹੁਣ ਮੈਂ ਉਹ ਤਾਂ ਨਹੀਂ ਕਹਿ ਸਕਦਾ ਜਿਹੜਾ ਤੁਸੀਂ ਜਾਣੀ ਵਾਲਾ ਲਫ਼ਜ਼ ਆਂਦੇ ਹੋ, ਉਹ ਤਾਂ ਚਲੋ ਵੀਲਾਗ 'ਚ ਨਹੀਂ ਆਖ ਸਕਦਾ ਮੈਂ। ਬਹਰਹਾਲ ਮਸ਼ਵਰਾ ਤੁਹਾਨੂੰ ਇਹੀ ਹੈ ਵੀ ਗੱਲ ਵੱਧ ਗਈ ਹੈ, ਦੁਨੀਆ ਦੱਸਦੀ ਕੋਈ ਨਹੀਂ। ਮੁਖਤਾਰਿਆ ਗੱਲ ਵੱਧ ਗਈ ਹੈ, ਦੁਨੀਆ ਦੱਸਦੀ ਕੋਈ ਨਹੀਂ। ਬੰਦੇ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਆ ਕੇ ਉਲਟੀਆਂ ਗੱਲਾਂ ਕਰਕੇ ਬਿਜ਼ਤ ਹੁੰਦੇ ਪਏ ਨੇ, ਇਸ ਲਈ ਘਰ ਬੈਠਾ ਰਿਹਾ ਆਰਾਮ ਦੇ ਨਾਲ। ਮੁਖਤਾਰਿਆ ਮੇਰਾ ਚੰਨ ਸਾਹਿਬ ਨੂੰ ਮਸ਼ਵਰਾ ਹੈ ਵੀ ਇਹ ਮੌਕਾ ਜਿਹੜਾ ਟੀ ਵੀ 'ਤੇ ਆ ਕੇ ਬਹਿ ਕੇ ਇਹੋ ਜਿਹੀਆਂ ਹਲਕੀਆਂ ਫੁਲਕੀਆਂ ਲੂਜ਼ ਬਾਲਾਂ ਖੇਡਣ ਦਾ ਨਹੀਂ ਮੇਰਾ ਵੀਰ। ਇਸ ਵੇਲੇ ਆਵਾਮ ਬੜੀ ਤਪੀ ਹੈ ਹਰ ਲਿਹਾਜ਼ ਨਾਲ, ਜੋ ਕੁਝ ਵੀ ਇਹਨਾਂ ਕੀਤਾ ਹੋਇਆ। ਇਹ ਮਹਿੰਗਾਈ ਦੀ ਗੱਲ ਹੀ ਕਰ ਲਓ ਜਿਹੜੀ ਤੁਸੀਂ ਆਪੇ ਹੀ ਕਰਨ ਡਏ ਹੋ ਵੀ ਮਿੱਲਾਂ ਬੰਦ ਹੋ ਗਈਆਂ, ਇੱਥੇ ਜਿਹੜੀ ਕਣਕ ਦਾ ਤਬਾਹੀ ਫੇਰ ਦਿੱਤੀ, ਕਾਟਨ ਦੀ ਤਬਾਹੀ ਫੇਰਤੀ, ਮਿੱਲਾਂ ਦੀ ਤਬਾਹੀ ਫੇਰਤੀ, ਕਿਸੇ ਨੂੰ ਛੱਡਿਆ ਤਾਂ ਹੈ ਨਹੀਂ, ਨਾ ਜ਼ਿਮੀਂਦਾਰਾ ਕਰਨ ਵਾਲੇ ਨੂੰ ਨਾ ਮਜ਼ਦੂਰ ਨੂੰ। ਤੇ ਇੱਥੇ ਆ ਕੇ ਅਗਰ ਤੁਸੀਂ ਇਹ ਕਹੋਗੇ ਇਸ ਜਗ੍ਹਾ ਦੇ ਉੱਤੇ ਕਿ ਮਾਮਲਾਤ ਬਹੁਤ ਬਿਹਤਰ ਹੋ ਰਹੇ ਨੇ, ਤੇ ਫਿਰ ਤੁਸੀਂ ਜ਼ਰਾ ਥੋੜ੍ਹਾ ਜਿਹਾ, ਮੈਂ ਹੀ ਆਖਾਂਗਾ ਵੀ ਮਿਹਰਬਾਨੀ ਕਰ ਲਓ ਥੋੜ੍ਹੀ ਜਿਹੀ, ਇੱਥੇ ਗੱਲ ਵਧੀ ਪਈ ਹੈ। ਉਹੀ ਤੁਹਾਡੇ ਵਾਲਾ ਮਸ਼ਵਰਾ ਜਿਹੜਾ ਤੁਸੀਂ ਮੁਖਤਾਰੇ ਨੂੰ ਦਿੱਤਾ ਸੀ ਉਹੀ ਅਸੀਂ ਤੁਹਾਨੂੰ ਦੇਵਾਂਗੇ ਤਾਂ ਕਿ ਮਾਮਲਾਤ ਜਿਹੜੇ ਖਰਾਬ ਨਾ ਹੋਣ। ਅੱਛਾ ਜੀ, ਹੁਣ ਜ਼ਰਾ ਸਹਾਫੀਆਂ 'ਤੇ ਆ ਜਾਈਏ। ਸਹਾਫੀਆਂ ਦੀ ਵੀ ਇਸ ਵੇਲੇ ਪਕੜ ਜਿਹੜੀ ਹੈ ਬਹੁਤ ਜ਼ਿਆਦਾ ਕੀਤੀ। ਅਮੀਰ ਅਬਾਸ ਸਾਹਿਬ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ। ਹਾਂਜੀ, ਬੜੇ ਉਹ ਵੀ ਦਬੰਗ ਆਦਮੀ ਨੇ, ਅਸੂਲੀ ਬੰਦੇ ਨੇ, ਗੱਲ ਠੀਕ ਕਰਦੇ ਨੇ ਉਹ ਵੀ। ਉਹਨਾਂ ਨੂੰ ਵੀ ਉਹਨੇ ਤੀਸਰੀ ਚੌਥੀ ਨੌਕਰੀ ਤੋਂ ਫਾਰਗ ਕੀਤਾ ਮੇਰਾ ਖਿਆਲ, ਅਗਰ ਮੈਂ ਗਲਤ ਨਹੀਂ ਤੇ, ਜਾਂ ਦੋ ਵਾਰੀ ਕੱਢੇ ਗਏ ਨੇ, ਹੁਣ ਤੀਸਰੀ ਵਾਰੀ ਕੱਢੇ ਗਏ ਨੇ। ਇਸੇ ਤਰੀਕੇ ਨਾਲ ਕੱਲ੍ਹ ਮੈਂ ਗੱਲ ਕੀਤੀ ਸੀ ਇਸਾਰ ਰਾਣਾ ਸਾਹਿਬ ਦੀ, ਉਹਨਾਂ ਨੂੰ 4 ਵਾਰੀ ਕੱਢਿਆ ਗਿਆ ਨੌਕਰੀ ਤੋਂ, ਹੁਣ ਚੌਥੀ ਵਾਰੀ ਕੱਢੇ ਗਏ ਨੇ ਉਹ। ਅਤੇ ਇਹ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਜ਼ਾਹਿਰ ਹੈ ਇਹਨਾਂ ਸਹਾਫੀਆਂ ਦੇ ਬੱਚੇ ਨੇ, ਇਹਨਾਂ ਨੇ ਆਪਣਾ, ਮੇਰਾ ਮਤਲਬ ਹੈ ਕਿ ਆਪਣਾ ਘਰ ਵੀ ਚਲਾਉਣਾ। ਇਹਨਾਂ ਨੂੰ ਜਿਹੜੀ ਸੱਚ ਬੋਲਣ ਦੀ ਇਸ ਵੇਲੇ ਸਜ਼ਾ ਦਿੱਤੀ ਜਾ ਰਹੀ, ਮਤਲਬ ਸਾਹ ਤੱਕ ਲੈਣ ਦੀ ਇਸ ਵੇਲੇ ਇਜਾਜ਼ਤ ਨਹੀਂ। ਹੁਣ ਤੁਸੀਂ ਸੋਚਦੇ ਹੋਗੇ ਵੀ ਇਹ ਜਿਹੜੇ ਦੋਸਤ ਨੇ ਇਹਨਾਂ ਨੇ ਕੋਈ ਚੌਧਰੀ ਨਿਜ਼ਾਮਦੀਨ 'ਤੇ ਗੱਲ ਕੀਤੀ ਹੋਗੀ। ਨਾ ਨਾ, ਅੱਜ ਕੱਲ੍ਹ ਨੌਕਰੀਆਂ ਤੋਂ ਕੱਢਦੇ ਨੇ, ਚਧਰਾਣੀ 'ਤੇ ਗੱਲ ਕਰੋ, ਚੌਧਰੀ 'ਤੇ ਨਹੀਂ, ਚਧਰਾਣੀ 'ਤੇ। ਚੌਧਰੀ ਸਾਹਿਬ ਦੇ ਖਿਲਾਫ ਤੇ ਉੱਥੇ ਗੱਲ ਕਰਨਾ ਕੋਈ ਸੋਚ ਵੀ ਨਹੀਂ ਸਕਦਾ ਨਾ, ਕਰ ਵੀ ਦੇਵੇ ਅਗਰ ਐਂਕਰ ਤੇ ਟੀ ਵੀ ਵਾਲੇ ਕੱਟ ਦਿੰਦੇ ਨੇ, ਚਲਾਉਂਦੇ ਨਹੀਂ। ਚਧਰਾਣੀ ਦੇ ਖਿਲਾਫ ਅਗਰ ਕੋਈ ਗੱਲ ਉਹਨਾਂ ਦੇ ਮੂੰਹ 'ਚੋਂ ਨਿਕਲ ਜਾਏ ਔਰ ਟੀ ਵੀ ਵਾਲੇ ਚਲਾ ਦੇਣ, ਤੇ ਉਹ ਜਿਹੜੀ ਅਜ਼ਮਾ ਬੁਖਾਰੀ ਸਾਹਿਬਾ ਨੇ, ਉਹ ਥੋਟ ਪ੍ਰੋਕਿੰਗ ਵਾਲੀ, ਜੇ ਅੱਜ ਕੱਲ੍ਹ ਉਹਨਾਂ ਦੀ ਅੰਗਰੇਜ਼ੀ ਵੀ ਵੈਸੇ ਨਵੀਂ ਬੋਲ ਰਹੀ ਹੈ, ਅਜ਼ਮਾ ਸਾਹਿਬਾ, ਸਾਰਿਆਂ ਨੂੰ ਪਤਾ ਵੀ ਤੁਸੀਂ ਰੱਜ ਕੇ ਨਲਾਇਕ ਹੋ। ਮੈਂ ਮਸ਼ਵਰਾ ਦੇ ਰਿਹਾ ਤੁਹਾਨੂੰ, ਐਵੇਂ ਪਤਾ ਤੁਹਾਨੂੰ ਹੀ ਨਹੀਂ ਪਤਾ, ਬਾਕੀ ਸਾਰੀ ਦੁਨੀਆ ਨੂੰ ਪਤਾ ਵੀ ਤੁਸੀਂ ਨਲਾਇਕ ਹੋ, ਤੁਹਾਡੇ ਪੱਲੇ ਕੋਈ ਸ਼ੈ ਨਹੀਂ, ਇਹ ਸਾਰਿਆਂ ਨੂੰ ਪਤਾ। ਔਰ ਤੁਸੀਂ ਇੱਥੇ ਕਿਵੇਂ ਪਹੁੰਚੇ ਹੋ ਵੀ ਸਾਰਿਆਂ ਨੂੰ ਪਤਾ ਵੀ ਇਹ ਜਿਹੜੀ ਹੈ, ਮੇਰਾ ਮਤਲਬ ਹੈ ਕਿ ਲੂਤੀਆਂ ਲਾਉਣ ਵਾਲੀ ਗੱਲ ਹੈ, ਇੱਧਰ ਦੀ ਗੱਲ ਉੱਧਰ, ਤੇ ਲੜਾਈ ਤੇ ਝਗੜਾ ਤੇ ਅਗਲੇ ਦੇ ਗਲ ਪੈ ਜਾਣਾ, ਇਹ ਹੀ ਤੁਹਾਡੀ ਬਸ ਉਹੀ ਕਰਿਆ ਕਰੋ ਕੰਮ। ਜਿਹੜੇ ਸ਼ੈ 'ਚ ਮਹਾਰਤ ਹੈ ਨਾ ਉਹ ਕਰਿਆ ਕਰੋ, ਇਹ ਥੋਟ ਪ੍ਰੋਕਿੰਗ ਕੰਮ ਨਾ ਕਰਿਆ ਕਰੋ, ਐਵੇਂ ਪ੍ਰਵੋਕ ਹੋ ਜਾਓਗੇ ਤੇ ਥੋਟ ਪ੍ਰੋਕਿੰਗ ਕੰਮ ਨਾ ਕਰਿਆ ਕਰੋ। ਤੇ ਬਹਰਹਾਲ ਰੋਜ਼ ਆਪਣਾ ਕੋਈ ਨਾ ਕੋਈ ਉਹਨਾਂ ਦੇ ਨਾਲ ਵੀ ਡੱਬਾ ਵੱਜ ਜਾਂਦਾ ਭੈਣ ਸਾਡੀ ਨਾਲ, ਲੇਕਿਨ ਲੱਗੀ ਰਹਿੰਦੀ ਹੈ। ਤੇ ਚੱਲ ਖੈਰ ਲੱਗੀ ਰਹਿ, ਲੇਕਿਨ ਮਕਸਦ ਇਹ ਹੈ ਕਿ ਇਹ
ਟੈਲੀਵਿਜ਼ਨਾਂ ਨੂੰ ਫੋਨ ਕਰਕੇ ਆਉਂਦੇ ਨੇ ਵੀ ਜੇ ਹੁਣ ਮਰੀਮ ਦੇ ਖਿਲਾਫ ਇਹ ਜਿਹਨੇ ਗੱਲ ਕੀਤੀ ਇਹਨੂੰ ਨੌਕਰੀ 'ਚੋਂ ਨਾ ਕੱਢਿਆ ਤੇ ਇਸ਼ਤਿਹਾਰ ਬੰਦ। ਹੁਣ ਅਮੀਰ ਅਬਾਸ ਸਾਹਿਬ ਦੀ ਨੌਕਰੀ ਵੀ ਇਹ ਖਾ ਗਏ ਨੇ। ਇਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਐਸਆਰ ਰਾਣਾ ਸਾਹਿਬ, ਅਤਰ ਕਾਜ਼ਮੀ ਸਾਹਿਬ ਜਿਹੜੇ ਨੇ ਉਹ ਵੀ 2 ਦਿਨ ਤੋਂ ਪ੍ਰੋਗਰਾਮ ਨਹੀਂ ਕਰ ਰਹੇ। ਰੱਬ ਖੈਰ ਹੀ ਕਰੇ, ਅਜੇ ਉਹਨਾਂ ਦਾ ਪਤਾ ਨਹੀਂ ਵੀ ਕਿਹੜੇ ਪਾਸੇ ਨੇ, ਲੇਕਿਨ ਰੱਬ ਖੈਰ ਹੀ ਕਰੇ ਉਹਨਾਂ ਦੀ ਵੀ। ਅੱਗੋਂ ਹੈ ਮੋਹਸਨ ਨਕਵੀ ਸਾਹਿਬ ਤੇ ਬਿਲਾਵਲ ਜ਼ਰਦਾਰੀ ਸਾਹਿਬ ਦੀ ਮੁਲਾਕਾਤ ਹੋ ਰਹੀ ਹੈ। ਇੱਥੇ ਕਾਇਦੇ ਆਜ਼ਮ ਸਾਹਿਬ ਦੀ ਕਿਤੇ ਵੀ ਤਸਵੀਰ ਨਜ਼ਰ ਨਹੀਂ ਆ ਰਹੀ। 4 ਦਿਨ ਪਹਿਲਾਂ ਸਾਰਿਆਂ ਨੂੰ ਬੜੀ ਸੂਲ ਉੱਠਣ ਡਈ ਸੀ ਵੀ ਕਾਇਦੇ ਆਜ਼ਮ ਸਾਹਿਬ ਦੀ ਤਸਵੀਰ, ਹਾਲਾਂਕਿ ਲੱਗੀ ਸੀ। ਅਸੀਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਵੀ ਖੈਬਰ ਪਖਤੂਨਖਵਾ ਦੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਤਸਵੀਰ ਕਾਇਦੇ ਆਜ਼ਮ ਦੀ ਲੱਗੀ ਸੀ। ਇੱਕ ਕੰਨ 'ਤੇ ਉਹ ਲੱਗੀ ਸੀ, ਦੂਸਰੇ ਪਾਸੇ ਉਹ ਲੱਗੀ ਸੀ, ਲੇਕਿਨ ਜਾਣ ਕੇ ਉਹ ਕ੍ਰੌਪ ਕਰਕੇ ਤੇ ਉਹ ਤਸਵੀਰ ਜਾਰੀ ਕਰਕੇ ਇੱਕ ਝੂਠਾ ਪ੍ਰੋਪੇਗੈਂਡਾ। ਹੁਣ ਇੱਥੇ ਨਜ਼ਰ ਨਹੀਂ ਆ ਰਹੀ ਤਸਵੀਰ, ਇਹਦਾ ਕਿਸੇ ਨੂੰ ਨਾ ਕੋਈ ਸੂਲ ਹੈ, ਨਾ ਰੌਲਾ ਹੈ, ਨਾ ਇਹਦੇ 'ਤੇ ਕੋਈ ਗੱਲ ਕਰੇਗਾ। ਅੱਗੇ ਚੱਲਦੇ ਜੀ। ਮਰੀਮ ਸਾਹਿਬਾ ਨੇ ਕਿਹਾ ਹੈ ਵੀ ਮੈਂ ਆਵਾਮ ਦਾ ਦੁੱਖ ਦਰਦ ਜਿਹੜਾ ਨਵਾਜ਼ ਸ਼ਰੀਫ ਤੇ ਸ਼ਹਿਬਾਜ਼ ਸ਼ਰੀਫ ਕੋਲੋਂ ਸਿੱਖਿਆ ਤੇ ਕਰਪਸ਼ਨ ਦੇ ਸਾਰੇ ਰਾਹ ਮੈਂ ਬੰਦ ਕਰ ਦਿੱਤੇ ਨੇ। ਫਿਰ ਇਹ ਗੱਲ ਨਹੀਂ ਤੁਸੀਂ ਨਵਾਜ਼ ਸ਼ਰੀਫ ਤੇ ਸ਼ਹਿਬਾਜ਼ ਸ਼ਰੀਫ ਤੋਂ ਸਿੱਖੀ, ਉਹਨਾਂ ਦੇ ਸਾਰੇ ਰਾਹ ਖੋਲ੍ਹੇ ਸਨ। ਤੇ ਇਹ ਹੁਣ ਅੱਲਾ ਹੀ ਖੈਰ ਕਰੇ, ਮੈਂ ਇਹੀ ਗੱਲ ਕਹਿ ਸਕਦਾ। ਇਹ ਤੇ ਹੁਣ ਬਾਜੀ ਨੇ ਅਗਰ ਕਰਪਸ਼ਨ ਦੇ ਸਾਰੇ ਰਾਹ ਬੰਦ ਕਰ ਦਿੱਤੇ ਨੇ, ਜੋ ਕੁਝ ਅਸੀਂ ਸੁਣਨ ਡਏ ਪੰਜਾਬ 'ਚੋਂ, ਮਤਲਬ ਕਿ ਇੱਕ ਵਜ਼ੀਰ ਸਾਹਿਬਾ ਨੇ ਉਹ ਪਰਫਿਊਮ ਦੀ ਸ਼ੀਸ਼ੀ ਵੀ ਨਹੀਂ ਛੱਡਣ ਡਏ। ਹਾਂਜੀ, ਤੁਸੀਂ ਦੁਰਸਤ ਸੁਣ ਰਹੇ ਹੋ, ਪਰਫਿਊਮ ਦੀ ਸ਼ੀਸ਼ੀ ਵੀ ਉਹ ਰਿਸ਼ਵਤ ਦੇ ਵਿੱਚ ਲੈ ਰਹੇ ਨੇ। ਕੋਈ ਸ਼ੈ ਨਹੀਂ। ਇੱਕ ਤੇ ਬੀਬੀ ਉਹਨੇ ਕੜੇ, ਕਿਸੇ ਨੂੰ ਆਖਿਆ ਵੀ ਮੈਨੂੰ ਕੜੇ ਬਣਵਾ ਕੇ ਦੇ। ਹਾਂਜੀ, ਉਹ ਬੰਦਾ ਗਿਆ ਜਾ ਕੇ ਨੀਫ ਜੂਲਰ, ਹਨੀਫ ਪੰਜਾਬੀ 'ਚ ਨੀਫ ਆਖ ਦਿੰਦੇ ਨੇ, ਮਾਜ਼ਰਤ, ਨੀਫ ਜੂਲਰ ਤੋਂ ਜਾ ਕੇ ਉਹ ਕੜੇ ਲੈ ਕੇ ਆਇਆ ਤੇ ਉਹ ਪੇਸ਼ ਕੀਤੇ ਨੇ ਵਜ਼ੀਰ ਸਾਹਿਬਾ ਨੂੰ। ਮਤਲਬ ਕੋਈ ਸ਼ੈ ਉਹ ਬੰਦੇ ਨੇ ਮੈਨੂੰ ਆਪ ਦੱਸਿਆ ਜਿਹਨੇ ਪੇਸ਼ ਕੀਤੇ ਨੇ ਵੀ ਜੀ ਮੈਂ ਖਰੀਦ ਕੇ ਦਿੱਤੇ ਨੇ। ਜ਼ਾਹਿਰ ਹੈ ਉਹ ਵੀ ਜਦੋਂ ਅਸੀਂ ਲਾਹੌਰ ਕੰਮ ਕਰਦੇ ਸਾਂ ਤੇ ਉਹਨੇ ਆਖਿਆ ਜੀ ਭਲੇ ਵੇਲੇ ਸਨ। ਹੁਣ ਤੇ ਅਗਲੇ ਆਂਦੇ ਨੇ, ਉਹਨੇ ਕਿਹਾ ਘੜੀ ਚੰਗੀ ਬੰਨੀ ਹੋਵੇ ਤੇ ਆਂਦੇ ਨੇ ਗੁੱਟ ਤੋਂ ਲਾ ਦੇ। ਤੇ ਇਹ ਬਾਜੀ ਆਂਦੀ ਮੈਂ ਰਿਸ਼ਵਤ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ। ਅੱਗੋਂ ਇਹ ਵੀਡੀਓ ਵੇਖੋ ਛੋਟੀ ਜੀ ਜਾਂ ਤਸਵੀਰ, ਇਹ ਜ਼ਰਦਾਰੀ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਣ ਡਿਆ ਬੰਦਾ। ਬਈ ਤੁਸੀਂ ਇਹੋ ਜਿਹੇ ਕੰਮ ਆਪ ਜ਼ਰਦਾਰੀ ਸਾਹਿਬ ਮਨਾ ਕਰੋ, ਸਦਰ ਹੋ ਤੁਸੀਂ ਇਸ ਵੇਲੇ ਮੁਲਕ ਦੇ, ਕੋਈ ਖੁਦਾ ਦਾ ਖੌਫ ਕਰੋ। ਚਲੋ ਗੋਡਿਆਂ ਨੂੰ ਹੱਥ ਤੇ ਸਮਝ ਆਉਂਦੀ ਹੈ ਵੀ ਇੱਕ ਤਾਜ਼ੀਮ ਹੈ, ਤੁਸੀਂ ਉੱਥੇ ਬਜ਼ੁਰਗਾਂ ਦੇ ਗੋਡਿਆਂ ਨੂੰ ਹੱਥ ਲਾਉਂਦੇ ਹੋ, ਇਹ ਪੈਰਾਂ ਨੂੰ ਹੱਥ ਕਿਉਂ ਲਵਾਉਣ ਡਏ ਹੋ? ਖਲਕੇ ਖੁਦਾ ਦੀ ਏਡੀ ਤੋਹੀਨ ਕਿਉਂ ਕਰਦੇ ਹੋ? ਕੋਈ ਤੁਸੀਂ ਮੇਰਾ ਮਤਲਬ ਆਲਾ ਅਰਫਾ ਜੰਮੇ ਹੋ, ਜਾਂ ਤੁਸੀਂ ਅਗਰ ਗਲਤੀ ਨਾਲ ਕੋਈ ਸੱਜੇ ਖੱਬੇ ਕੋਈ 5 ਮੀਟਰ ਇੱਧਰ ਜਾਂ ਮਤਲਬ 50 ਮੀਟਰ ਇੱਧਰ ਜਾਂ ਉੱਧਰ ਕਿਤੇ ਜੰਮ ਪੈਂਦੇ ਤੇ ਸਰਕਾਰ ਤੁਸੀਂ ਜੁੱਤੀਆਂ ਕੱਢਣ ਡਏ ਹੋਣਾ ਸੀ ਇਸ ਵੇਲੇ ਕਿਤੇ। ਇੰਜ ਨਾ ਕਰੋ। ਖਲਕੇ ਖੁਦਾ ਨੂੰ ਜਿਹੜਾ ਹੈ ਉਹ ਬਰਾਬਰ ਹੀ ਸਮਝੋ। ਇਹ ਪੈਰਾਂ ਨੂੰ ਹੱਥ ਲਵਾਉਣੇ, ਪਹਿਲੀ ਤੇ ਉਹਦੀ ਬੇਵਕੂਫੀ ਜਿਹੜਾ ਲਾਉਣ ਡਿਆ, ਲੇਕਿਨ ਉਹ ਅਗਰ ਮਾੜਾ ਹੈ, ਉਹਦਾ ਇਸ ਤੋਂ ਬਗੈਰ ਚਾਰਾ ਨਹੀਂ ਚੱਲਣ ਡਿਆ ਤੇ ਤੁਸੀਂ ਕੋਈ ਥੋੜ੍ਹਾ ਜਿਹਾ ਖਿਆਲ ਕਰੋ। ਲੇਕਿਨ ਇੱਥੇ ਖਿਆਲ ਵਾਲੀ ਗੱਲ ਹੋਰ ਹੈ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ। ਜਮਾਤੇ ਇਸਲਾਮੀ ਦਾ ਜਿਹੜਾ ਕੋਈ ਰਿਆ ਸ਼ਿਆ ਕੱਚਾ ਚੱਠਾ ਸੀ ਉਹ ਖੋਲ੍ਹ ਛੱਡਿਆ ਸੈਨੇਟਰ ਮੁਸ਼ਤਾਕ ਸਾਹਿਬ ਨੇ। ਮੈਂ ਤਾਂ ਤੁਹਾਨੂੰ ਦੱਸਦਾ ਹੀ ਆਇਆ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਜਮਾਤ ਇਸਲਾਮੀ ਹੈ ਉਹਨਾਂ ਦੀ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ, ਵਰਕਰ ਦੇ ਬਾਰੇ ਗੱਲ ਨਹੀਂ ਕਰਦਾ। ਵਰਕਰ ਹਰ ਪਾਰਟੀ ਦਾ ਸੁੱਚਾ ਹੀ ਹੁੰਦਾ, ਚੰਗੀ ਪਾਰਟੀ ਜਿਹੜੀ ਵੀ ਹੋਵੇ ਉਹਦਾ ਵਰਕਰ ਠੀਕ ਹੀ ਹੁੰਦਾ। ਇਹ ਉੱਤੇ ਵਾਲੇ ਹੀ ਵਿਕਦੇ ਨੇ ਸਾਰੇ। ਉਹ ਸੈਨੇਟਰ ਮੁਸ਼ਤਾਕ ਸਾਹਿਬ ਨੇ ਖੋਲ੍ਹ ਕੇ ਸਾਰੀ ਗੱਲ ਰੱਖ ਦਿੱਤੀ ਕਿ ਇਹਨਾਂ ਮੇਰੇ ਨਾਲ ਕੀ ਕੁਝ ਕੀਤਾ ਹੈ। ਤੇ ਗਜ਼ਾ ਜਾਣ ਦੇ ਵੇਲੇ, ਆਇਨ ਦੀ ਬਹਾਲੀ ਦੇ ਵੇਲੇ, ਇਮਰਾਨ ਖਾਨ ਦੀ ਰਿਹਾਈ, ਬਲੋਚ ਪਖਤੂਨ ਹਕੂਕ, ਸਾਰੇ ਉਹਨਾਂ ਨੇ ਕਿਹਾ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਇਹਨਾਂ ਨੇ 2 ਨੰਬਰੀਆਂ ਕੀਤੀਆਂ ਹੋਈਆਂ। ਖੁੱਲ੍ਹ ਕੇ ਉਹਨਾਂ ਇੰਟਰਵਿਊ ਦਿੱਤਾ, ਦੱਸਿਆ ਇਹਨਾਂ ਨੇ ਕਿ ਇਹਨਾਂ ਦੀ ਇਸ ਵੇਲੇ ਸੂਰਤ ਹਾਲ ਜਿਹੜੀ ਉਹ ਹੈ ਕੀ। ਅੱਛਾ ਜੀ, ਅੱਗੋਂ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਪੈਰਾ ਫੋਰਸ ਸ਼ੇਖੂਪੁਰਾ ਨੇ ਵੱਡੀ ਕਾਰਵਾਈ ਕੀਤੀ ਹੈ। ਬਹੁਤ ਵੱਡਾ ਮੁਜਰਮ ਫੜਿਆ ਜਨਾਬ। ਪੈਰਾ ਫੋਰਸ, ਇਹਦੀ ਮੁਬਾਰਕਬਾਦ ਬਾਜੀ ਦੀ ਬਣਦੀ ਹੈ। ਮੈਂ ਮੁਬਾਰਕਬਾਦ ਦਿਆਂ, ਇੱਥੇ ਚੰਗਾ ਕੰਮ ਕੀਤਾ ਉਹਦੀ ਮੁਬਾਰਕਬਾਦ ਬਣਦੀ। ਬਲਕਿ ਮੈਂ ਚਾਹਾਂਗਾ ਕੌਮੈਂਟਸ ਦੇ ਵਿੱਚ ਤੁਸੀਂ ਵੀ ਮੈਨੂੰ ਦੱਸੋ ਵੀ ਚੰਗਾ ਕੰਮ ਕੀਤਾ ਹੈ ਕਿ ਨਹੀਂ ਕੀਤਾ। ਪੈਰਾ ਫੋਰਸ ਸ਼ੇਖੂਪੁਰਾ ਵੱਡੀ ਕਾਰਵਾਈ ਹੈ। ਚੂੜੀਆਂ ਦੇ 33 ਡੱਬੇ, ਚੂੜੀਆਂ ਦੇ, ਇਹ ਕੱਚ ਦੀਆਂ ਚੂੜੀਆਂ ਦੀ ਮੈਂ ਗੱਲ ਕਰ ਰਿਹਾ, ਸ਼ੀਸ਼ੇ ਦੀਆਂ ਚੂੜੀਆਂ ਜਿਹੜੀਆਂ ਗਲਾਸ ਦੀਆਂ ਬਣੀਆਂ ਹੁੰਦੀਆਂ ਨੇ, ਕੱਚ ਦੀਆਂ। ਇਹ ਕੱਚ ਦੀਆਂ ਚੂੜੀਆਂ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਨੱਪੋ ਤੇ ਭੱਜ ਜਾਂਦੀਆਂ ਨੇ। ਚੂੜੀਆਂ ਦੇ 33 ਡੱਬੇ ਜ਼ਬਤ ਕਰ ਲਏ ਗਏ ਨੇ ਬਖਿਦਮਤ ਜਨਾਬ ਡਿਪਟੀ ਕਮਿਸ਼ਨਰ ਸਾਹਿਬ ਸ਼ੇਖੂਪੁਰਾ। ਇਹ ਬਜ਼ੁਰਗ ਔਰਤ ਨੇ, ਖਾਤੂਨ ਨੇ, ਅੰਮਾ ਜੀ ਨੇ, ਉਹਨਾਂ ਨੇ ਦਰਖਾਸਤ ਦਿੱਤੀ ਹੈ ਬਖਿਦਮਤ ਜਨਾਬ ਡਿਪਟੀ ਕਮਿਸ਼ਨਰ ਸ਼ੇਖੂਪੁਰਾ ਸਾਹਿਬ। ਉਹਨਾਂ ਕਿਹਾ ਕਿ ਮੈਂ ਗਲੀ ਡਾਕਖਾਨੇ ਵਾਲੀ ਮੇਨ ਬਾਜ਼ਾਰ ਸ਼ੇਖੂਪੁਰੇ 'ਚ ਛੋਟੀ ਜਿਹੀ ਜਗ੍ਹਾ 'ਤੇ ਚੂੜੀਆਂ ਦਾ ਕੰਮ ਕਰਦੀ ਹਾਂ ਅਤੇ ਆਪਣੇ ਘਰ ਦਾ ਨਿਜ਼ਾਮ ਚਲਾਉਣੀ ਹੈ। 16 ਅਕਤੂਬਰ ਨੂੰ ਤਕਰੀਬਨ 4 ਵਜੇ ਪੈਰਾ ਫੋਰਸ ਦੀ ਟੀਮ ਨੇ ਛਾਪਾ ਮਾਰਿਆ। ਸਾਇਲਾ ਨੇ ਥੜੀ ਲਾਈ ਸੀ। ਥੜੀ ਸਮਝਦੇ ਹੋ ਨਾ, ਜਿਹੜਾ ਬਾਹਰ ਗਲੀ ਦੇ ਵਿੱਚ ਕੋਈ ਬੰਦਾ ਆਪਣਾ ਲਾ ਲੈਂਦਾ, ਕੋਈ ਠਈਆ ਜਿਹਾ। ਅਤੇ 33 ਡੱਬੇ ਚੂੜੀਆਂ ਦੇ ਜਿਹੜੇ ਜ਼ਬਤ ਕਰਕੇ ਲੈ ਗਏ ਨੇ। ਅਤੇ ਮੇਰਾ ਤਾਂ ਉਹੀ ਮਾਲ ਮੁਕੱਦਮਾ ਸੀ ਸਾਰਾ, ਮੇਰੇ ਕੋਲ ਤਾਂ ਹੋਰ ਕੋਈ ਸ਼ੈ ਹੈ ਨਹੀਂ। ਇਹ ਸਮਝ ਰਹੇ ਹੋ, ਮੈਂ ਬਾਰ-ਬਾਰ ਸੋਨੇ ਦੀਆਂ ਚੂੜੀਆਂ ਦੀਆਂ ਗੱਲਾਂ ਨਹੀਂ ਹੋਣ ਡਈਆਂ, ਕੋਈ ਸਿਲਵਰ ਦੀਆਂ ਨਹੀਂ,
ਉਹ ਜਿਹੜੀਆਂ ਗਲਾਸ ਦੀਆਂ ਕੱਚ ਦੀਆਂ ਚੂੜੀਆਂ ਹੁੰਦੀਆਂ ਨੇ ਉਹਦੀ ਗੱਲ ਹੋਣ ਡਈ। ਉਹ ਆਂਦੇ ਨੇ ਵੀ ਇਹ ਮੇਰੇ 33 ਡੱਬੇ ਤੁਹਾਡੀ ਮਿਹਰਬਾਨੀ ਵਾਪਸ ਲੈ ਦਿਓ। ਸਕੀਨਾ ਬੀਬੀ ਬੇਵਾ ਅੱਲਾ ਰੱਖਾ, ਸਕਨਾ ਸਟਰੀਟ ਨੰਬਰ 3 ਮਹੱਲਾ ਰਸੂਲ ਨਗਰ ਸ਼ੇਖੂਪੁਰਾ। ਸ਼ਨਾਖਤੀ ਕਾਰਡ ਨੰਬਰ ਇਹ ਸਾਰੀਆਂ ਸ਼ਾਮਾਂ ਅਸੀਂ ਪਤਾ ਕਰਾਂਗੇ। ਅਗਰ ਤੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਇਹ ਡੱਬੇ ਵਾਪਸ ਦਵਾਏ ਨੇ ਤੇ ਠੀਕ ਹੈ, ਅਗਰ ਨਹੀਂ ਦਵਾਏ ਤੇ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਅਗਰ ਇਹ ਨੰਬਰ ਕੰਮ ਕੀਤਾ, ਅੱਜ ਸਾਡੀ ਟੀਮ ਕੋਸ਼ਿਸ਼ ਕਰੇਗੀ ਰਾਬਤਾ ਕਰਨ ਦੀ, ਤੁਹਾਡੇ ਸਾਰਿਆਂ ਵੱਲੋਂ ਇਹ ਜਿਹੜੇ 33 ਡੱਬੇ ਨੇ ਇਹ ਚੂੜੀਆਂ ਦੇ ਅਸੀਂ ਤੁਹਾਡੇ ਵੱਲੋਂ ਮਾਂ ਜੀ ਨੂੰ ਘੱਲਾਂਗੇ ਤਾਂ ਕਿ ਤੁਸੀਂ ਉਹਨਾਂ ਨੂੰ ਦੁਆਵਾਂ ਦਿੰਦੇ ਰਹੋ ਤੇ ਉਹ ਤੁਹਾਨੂੰ ਦੁਆਵਾਂ ਦਿੰਦੇ ਰਹਿਣ। ਇਹ ਅਸੀਂ ਤੇ ਇੰਨੇ ਜੋਗੇ ਹੀ ਹਾਂ ਬਾਹਰ ਬਹਿ ਕੇ ਕਰਨ ਜੋਗੇ, ਲੇਕਿਨ ਜਿਹੜੇ ਸ਼ੇਖੂਪੁਰੇ ਵਾਲੇ ਨੇ ਉਹਨਾਂ ਨੂੰ ਮੈਂ ਯਾਦ ਦਵਾਵਾਂਗਾ ਵੀ ਜੇ ਉੱਥੇ ਬੈਠੀ ਬੇਵਾ ਔਰਤ ਦੇ ਹਕੂਕ ਲਈ ਵੀ ਤੁਹਾਡੇ 'ਚੋਂ ਕੋਈ ਨਹੀਂ ਬੋਲ ਸਕਦਾ ਤੇ ਫਿਰ ਡੁੱਬ ਕੇ ਹੀ ਮਰ ਜਾਓ, ਮੈਂ ਹੀ ਆਖਾਂਗਾ ਮਾਜ਼ਰਤ ਦੇ ਨਾਲ। ਵੈਸੇ ਤਾਂ ਮਾਵਾਂ ਸਾਂਝੀਆਂ ਹੀ ਹੁੰਦੀਆਂ ਨੇ। ਅਸੀਂ ਇੱਥੋਂ ਹੁਣ ਕੋਸ਼ਿਸ਼ ਕਰਾਂਗੇ ਇਸ ਗੱਲ 'ਤੇ ਰਾਬਤਾ ਕਰਨ ਦੀ, ਔਰ ਜੋ ਵੀ ਅਸੀਂ ਕਰ ਸਕਦੇ ਹੋਏ, ਇਹੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਚੂੜੀਆਂ ਪੜਾ ਦਿੰਦੇ 33 ਡੱਬੇ। ਬਾਹਰ ਵਾਲੇ ਡਿਪਟੀ ਕਮਿਸ਼ਨਰ ਵਾਸਤੇ ਵੀ ਡੁੱਬ ਕੇ ਮਰਨ ਦੀ ਗੱਲ ਹੈ ਤੇ ਪੈਰਾ ਫੋਰਸ ਦਾ ਜਿਹੜਾ ਵੀ ਕੋਈ ਜਵਾਨ, ਜਿਹੜਾ ਵੀ ਉੱਥੇ ਕੋਈ ਉਹਦਾ ਕੋਈ ਮੈਂ ਹੀ ਕਹਾਂਗਾ ਵੀ ਉਹਦਾ ਕੋਈ ਪੈਂਚ, ਉਹਨਾਂ ਵਾਸਤੇ ਸਾਰਿਆਂ ਵਾਸਤੇ ਡੁੱਬ ਕੇ ਮਰਨ ਦੀ ਗੱਲ ਹੈ ਵੀ ਉੱਥੇ ਜਿਹੜੀ ਕੋਈ ਬੇਵਾ ਔਰਤ ਆਪਣੀ ਮਜ਼ਦੂਰੀ ਕਰਦੀ ਹੈ ਉਹਨੂੰ ਵੀ ਤੁਸੀਂ ਜ਼ਿੰਦਗੀ ਜੀਣ ਨਹੀਂ ਦਿੰਦੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।